ਅੱਜ ਅਸੀਂ ਤੁਹਾਡੀ ਇੱਕ ਐਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਵਾਉਣੀ ਆ ਜਿਹੜੇ ਹਿੰਦੁਸਤਾਨ ਦੇ ਜ਼ਿਲ੍ਹੇ ਲੁਧਿਆਣਾ ਪਿੰਡ ਬੁੱਢੇਵਾਲ ਤੋਂ ਉੱਠ ਕੇ ਆਏ ਆ। ਉਮਰ ਇਹਨਾਂ ਦੀ ਥੋੜੀ ਸੀ, ਲੇਕਿਨ ਬਜ਼ੁਰਗਾਂ ਤੋਂ ਸੁਣਿਆ ਸੁਣਾਇਆ ਜਿਹੜਾ ਉਹ ਤੁਹਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਉੱਥੋਂ ਉੱਠ ਕੇ ਆਏ ਆ, ਕੀ ਇਹਨਾਂ ਨਾਲ ਬੀਤੀ ਆ, ਇਹਨਾਂ ਦਾ ਸਫ਼ਰ ਕਿਸ ਤਰ੍ਹਾਂ ਰਿਹਾ ਤੇ ਮੁੜ ਕੇ ਆ ਕੇ ਕਿਸ ਪਿੰਡ ਦੇ ਵਿੱਚ ਆਪਣੇ ਆ ਕੇ ਬੈਠੇ ਆ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਕੀ ਨਾਂ ਜੀ ਤੁਹਾਡਾ? ਅਬਦੁਲ ਸਤਾਰ। ਥੋੜ੍ਹਾ ਜਿਹਾ ਉੱਚੀ ਬੋਲੋ। ਅਬਦੁਲ ਸਤਾਰ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਨੂਰ ਮੁਹੰਮਦ। ਨੂਰ ਮੁਹੰਮਦ। ਦਾਦੇ ਦਾ ਕੀ ਨਾਂ ਸੀ? ਨਬੀ ਬਖਸ਼। ਨਬੀ ਬਖਸ਼। ਕਿਹੜੇ ਪਿੰਡੋਂ ਉੱਠ ਕੇ ਆਏ ਆ? ਬੁੱਢੇਵਾਲ ਤੋਂ। ਬੁੱਢੇਵਾਲ ਤੋਂ। ਇਹ ਪਿੰਡ ਲੁਧਿਆਣੇ ਤੋਂ ਕਿੰਨੀ ਕੁ ਦੂਰ ਸੀਗਾ? ਆਏ ਸੀ 10-12 ਮੀਲ। 10-12 ਮੀਲ ਸੀਗਾ। ਤਹਿਸੀਲ ਕਿਹੜੀ ਲੱਗਦੀ ਸੀ? ਸਾਹਨੇਵਾਲ। ਸਾਹਨੇਵਾਲ। ਅੱਛਾ, ਤੁਹਾਡੀ ਉਮਰ ਕਿੰਨੀ ਸੀ ਜਦੋਂ ਉੱਥੋਂ ਉੱਠ ਕੇ ਆਏ? 8-9 ਸਾਲ ਦੀ ਸੀ। 8-9 ਸਾਲ ਦੀ ਉਮਰ ਸੀ। ਕਾਫੀ ਹੁੰਦੀ, ਮਤਲਬ ਸਮਝ ਹੁੰਦੀ ਹੈ ਇਸ ਉਮਰ ਦੇ ਵਿੱਚ। ਸੀਗੀ ਆ ਭੂਖੜੀ। ਅੱਛਾ। ਤੇ ਜੀਨਪੁਰ। ਜੀਨਪੁਰ ਦੋ ਸੀਗੇ? ਨਹੀਂ, ਆ ਜਿਹੜਾ ਛੋਟਾ ਮਤਿਆਰੇ ਕੋਲ ਸੀ। ਮਤਿਆਰੇ ਕੋਲ, ਠੀਕ ਆ। ਤੇ ਹੋਰ ਆਪਣੇ ਸਾਹਨੇਵਾਲ ਵੀ ਲੱਗ ਗਏ ਸੀ। ਸਾਹਨੇਵਾਲ ਵੀ ਲੱਗ ਗਏ ਸੀ। ਜੰਡਾਲੀ ਕੁਹਾੜਾ ਜਿਹਨੂੰ ਕਹਿੰਦੇ ਆ। ਜੰਡਾਲੀ ਕੁਹਾੜਾ ਅਲੱਗਾ ਸੀ, ਜੰਡਾਲੀ ਅਲੱਗਾ ਸੀ। ਅੱਛਾ। ਤੇ ਹੋਰ ਏਦਾਂ ਹੋਰ ਸੀ ਲੱਗੇ। ਅੱਛਾ। ਥਾਣਾ ਕਿਹੜਾ ਲੱਗਦਾ ਸੀ? ਥਾਣਾ ਵੀ ਸਾਹਨੇਵਾਲ ਥਾਣਾ ਲੱਗਦਾ ਸੀ। ਤੁਹਾਡੇ ਪਿੰਡ 'ਚ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ? ਬਹੁਤ ਜ਼ਿਆਦਾ ਸੀ। ਗੁੱਜਰ ਸੀ, ਜਾਨੀ ਰਲੀਆਂ ਮਿਲੀਆਂ ਸੀ। ਗੁੱਜਰ ਸੀ, ਰਾਜਪੂਤ ਸੀ, ਵਿੱਚ ਫਕੀਰ ਤੇ। ਅੱਛਾ। ਕਾਫੀ। ਗੁੱਜਰਾਂ ਦੇ ਘਰ ਕਿੰਨੇ ਸੀ? ਗੁੱਜਰਾਂ ਦੇ ਸੀਗੇ 40-50 ਘਰ। 40-50। ਰਾਣਿਆਂ ਦੇ ਘਰ ਕਿਹੜੇ? ਰਾਣਿਆਂ ਦੇ ਵੀ ਸੀ 15-20 ਘਰ। ਲੰਬੜਦਾਰੀ ਕਿਹਨਾਂ ਕੋ ਸੀ? ਲੰਬੜਦਾਰੀ ਸੀ ਗੁੱਜਰਾਂ ਕੋ। ਕੀ ਨਾਂ ਸੀ ਲੰਬੜਦਾਰ ਦਾ? ਸ਼ੇਰ ਮੁਹੰਮਦ। ਉਹ ਕਿੱਥੇ ਆ ਕੇ ਪਾਕਿਸਤਾਨ 'ਚ ਬੈਠੇ ਆ? ਉਹ ਮੈਨੂੰ ਸ਼ੱਕ ਇੱਧਰ ਕਿਤੇ ਬੈਠੇ, ਝੰਗ ਦੇ ਏਰੀਏ 'ਚ ਬੈਠੇ ਆ। ਠੀਕ ਆ। ਤੇ ਕਿੱਦਾਂ ਆਪਣਾ ਉੱਥੇ ਰਹਿਣ ਸਹਿਣ ਸੀਗਾ ਤੁਹਾਡਾ ਉਹਨਾਂ ਲੋਕਾਂ ਨਾਲ? ਸਿੱਖ ਹਿੰਦੂ ਵੀ ਸੀਗੇ ਪਿੰਡ 'ਚ? ਸਿੱਖ ਹਿੰਦੂ ਹੈ ਨਹੀਂ। ਅੱਛਾ। ਆ ਜੰਡਾਲੀ 'ਚ ਸਾਰੇ ਸਿੱਖ ਤੇ। ਜੰਡਾਲੀ ਸਿੱਖ ਸੀ। ਕੋ ਆਲੇ ਦੁਆਲੇ ਦੇ ਮਸ਼ਹੂਰ ਮਰੂਫ ਸਿੱਖਾਂ ਦੇ ਨਾਂ ਦੇ ਕੋਈ ਯਾਦ ਹੋਣ ਤਾਂ? ਤੇ ਬਜ਼ੁਰਗਾਂ ਤੋਂ ਸੁਣੇ ਹੋਏ। ਆ ਜੰਡਿਆਲੀ ਸੀ, ਇਹ ਸਾਰੀ ਸਿੱਖਾਂ ਦੀ, ਸਿਰਫ 2 ਘਰ ਤੇ ਗੁੱਜਰਾਂ ਦੇ ਅੰਮ੍ਰਿਤਸਰ ਦੇ ਹਨ। ਅੱਛਾ। ਤੇ ਬਾਕੀ ਆ ਆਪਣੇ ਹੋਰ ਇੱਦਾਂ ਲੱਗੇ ਕਈ ਪਿੰਡ ਸੀ ਜਿਨ੍ਹਾਂ ਦਾ ਮੱਤੇ ਵਾਲਾ ਸੀ, ਉਹ ਸਾਰਾ ਉਹ ਵੀ ਰਾਣਿਆਂ ਦਾ ਹੀ ਸੀ। ਹਾਂ। ਅੱਛਾ, ਜਾਣੀ ਕੋ ਸਿੱਖਾਂ ਦੇ ਨਾਂ ਨਹੀਂ ਯਾਦ ਕਿਹੜੇ ਆਲੇ ਦੁਆਲੇ ਪਿੰਡ ਸੀ? ਅੱਛਾ। ਲੈਣ ਦੇਣ ਤਾਂ ਆਲੇ ਦੁਆਲੇ ਪਿੰਡਾਂ 'ਚ ਹੁੰਦਾ ਹੀ ਹੈ, ਜਿੱਦਾਂ ਹੁਣ ਆਪਣੇ ਆਲੇ ਦੁਆਲੇ ਪਿੰਡਾਂ ਵਿੱਚ ਸਿਆਣਿਆਂ ਨੂੰ ਪਤਾ ਸੀ। ਕੋਈ ਬਜ਼ੁਰਗਾਂ ਨੇ ਗੱਲਬਾਤ ਸੁਣਾਈ ਹੋਵੇ ਤੁਹਾਨੂੰ? ਬਹੁਤ ਸਹੀ ਗੱਲਾਂ ਬਾਤਾਂ ਸੀ ਵੀ ਆ ਸਿੱਖ ਇੱਥੇ ਆ ਬੈਠੇ। ਅੱਛਾ। ਇੱਧਰ ਆ ਮੁਸਲਮਾਨਾਂ ਦੇ ਚਾਕਾ। ਹਾਂ। ਤੇ ਏਦਾਂ ਹੀ ਬਸ ਗੱਲਾਂ ਬਾਤਾਂ ਕਰਦੇ ਰਹੇ ਆ। ਅੱਛਾ। ਕੋਈ ਵਾਕਿਆ? ਨਹੀਂ, ਵਾਕਿਆ ਦਾ ਆਪਾਂ ਨੂੰ ਕੋਈ ਪਤਾ ਨਹੀਂ। ਅੱਛਾ। ਕੋਈ ਮੇਲਾ ਮੂਲਾ ਵੀ ਲੱਗਦਾ ਹੁੰਦਾ ਸੀ ਆਲੇ ਦੁਆਲੇ ਪਿੰਡ 'ਚ? ਮੇਲਾ ਲੱਗਦਾ ਹੁੰਦਾ ਸੀ। ਕਿਹਦਾ ਮੇਲਾ? ਉਹ ਪਰਾਂ ਲੱਗਦਾ ਸੀ ਯਾਰ, ਉਹਦਾ ਚੱਕ ਵੀ ਭੁੱਲ ਗਿਆ। ਕੋਈ ਨਹੀਂ, ਜ਼ਹਿਨ ਤੇ ਜ਼ੋਰ ਪਾਓ। ਟਾਈਮ ਤਾਂ ਖੈਰ ਬਹੁਤ ਹੋ ਗਿਆ, 70 ਸਾਲ ਦਾ ਅਰਸਾ ਗੁਜ਼ਰ ਗਿਆ। ਮਤਿਆਰੇ ਮੇਲਾ ਲੱਗਦਾ ਸੀ। ਅੱਛਾ, ਮਤਿਆਰੇ ਮੇਲਾ ਲੱਗਦਾ ਸੀ। ਬਾਬੇ ਦਾ ਕੀ ਨਾਂ ਸੀ? ਬਾਬੇ ਦਾ ਹੁਣ ਕੀ ਪਤਾ, ਬਾਬੇ ਦਾ ਨਾਂ ਸੀ, ਉਹ ਸਿਆਣਿਆਂ ਨੂੰ ਪਤਾ। ਜਲੇਬੀਆਂ ਖਾਣ ਤਾਂ ਤੁਸੀਂ ਜਾਂਦੇ ਹੋਵੋਗੇ? ਹਾਂ, ਜਾਂਦੇ ਤੇ ਅਸੀਂ ਉੱਥੇ ਜਲੇਬੀਆਂ। ਅੱਛਾ। ਕਿੱਦਾਂ ਪਤਾ ਲੱਗਾ ਵੀ ਹੁਣ ਇਹ ਜਦੋਂ ਉੱਠ ਕੇ ਆਉਣ ਲੱਗੇ ਇੱਧਰ 1947 ਦੀ ਜਦੋਂ ਵੰਡ ਪਈ ਆ? ਕੋਈ ਯਾਦ ਆ ਉਦੋਂ ਦੀ ਗੱਲਾਂ ਬਾਤਾਂ? ਨਹੀਂ ਯਾਰ, ਐਡੀਆਂ ਨਹੀਂ ਕੋਈ ਵੀ। ਬਸ ਇੰਨਾ ਕੁ ਪਤਾ ਬਈ ਉੱਥੋਂ ਸਿਆਣੇ ਦੇ ਨਾਲ ਹੀ ਤੁਰੇ ਆਏ ਆ। ਇੱਥੇ ਆ ਗਏ ਆ, ਲਾਹੌਰ ਆ ਗਏ ਆ। ਲਾਹੌਰੋਂ ਫੇਰ ਤੁਰ ਕੇ ਆਏ ਆ। ਅੱਛਾ। ਇੱਥੇ ਫੈਸਲਾਬਾਦ ਤੱਕ। ਅੱਛਾ। ਜਿੱਥੇ ਰਾਤ ਪੈਣੀ ਰਹਿ ਪੈਣਾ। ਹਾਂ। ਤੇ ਉੱਥੋਂ ਬਸ ਰਹਿ ਰੂ ਕੇ ਫਿਰ ਗਾਂ ਤੁਰ ਪਏ ਆ ਗੱਡੀਆਂ 'ਚ। ਇੱਥੇ ਆ ਗਏ ਉਹ 94 ਟੋਬੇ ਕੋ। ਅੱਛਾ। ਉੱਥੇ 294 ਉੱਥੇ 2-3 ਮਹੀਨੇ ਰਹੇ ਆ। ਅੱਛਾ। ਉੱਥੋਂ ਉੱਠ ਕੇ ਫਿਰ ਇੱਥੇ ਘਣੀਏ ਆ ਗਏ। ਡੱਬਾ ਵਾਲਾ ਪੁਲ। ਉੱਥੇ ਕਿਹਦੇ ਕੋਲ ਰਹੇ ਜਾ ਕੇ? ਉੱਥੇ ਸਾਡੇ ਰਿਸ਼ਤੇਦਾਰ ਸੀ ਬੈਠੇ। ਉੱਥੇ ਤਾਂ ਪ੍ਰਾਹੁਣਚਾਰੀ ਜੀ ਰਹੇ? ਆਹੋ ਦਰਾਈਏ ਪ੍ਰਾਹੁਣਚਾਰੀ ਜੀ ਰਹੇ ਆ ਉੱਥੇ? ਹਾਂ, ਪ੍ਰਾਹੁਣਚਾਰੀ। ਉਹ ਵੀ ਉੱਥੋਂ ਉੱਠ ਕੇ ਆਏ ਸੀ ਜਾਂ ਉਹ ਪਹਿਲੇ ਇੱਥੇ ਰਹਿੰਦੇ ਸੀ? ਉੱਥੇ ਹੀ ਉੱਠ ਕੇ ਹੀ ਆਏ ਸੀ, ਉਹ ਪਹਿਲੇ ਜਰਾ ਆ ਗਏ ਸੀ ਇੱਥੇ ਉੱਠ ਕੇ। ਅੱਛਾ। ਫਿਰ ਇੱਥੇ ਤਾਂ ਕਿਹਨੇ ਮਸ਼ਵਰਾ ਦਿੱਤਾ ਵੀ ਇਸ ਪਿੰਡ ਵਿੱਚ ਆਉਣਾ? ਇੱਥੇ ਸੀ ਸਾਡੇ ਪਿੰਡ ਦਾ ਇੱਕ ਮੁੰਡਾ ਲੱਗਾ ਪਟਵਾਰੀ। ਅੱਛਾ। ਉਹਨੇ ਇੱਥੇ ਸੱਦ ਲਏ ਸੀ। ਠੀਕ ਆ। ਇਸ ਪਿੰਡ ਦਾ ਨਾਂ ਕੀ ਆ? 370 ਘੜੀਆਂ ਸਿੱਖਾਂ ਵਾਲਾ। ਅੱਛਾ, ਠੀਕ ਆ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ? ਜੋਧਾ ਨਗਰੀ, ਸਰਜਾ,
ਅੱਛਾ ਘਣੀਆਂ ਮੁਸਲਮਾਨਾਂ ਵਾਲਾ ਅੱਛਾ ਗੋਜਰਾ ਸ਼ਹਿਰ ਹੈ। ਅੱਛਾ ਗੋਜਰਾ ਸ਼ਹਿਰ ਹਾਂ, ਬੁਝਿਆਲੀ ਬੁਝਿਆਲੀ, ਵਾਲੀ ਗੰਡਾ ਸਿੰਘ ਗੰਡਾ ਸਿੰਘ, ਭੈੜਿਆਲ, ਚੀਤੇ, ਹਾਂ ਅਦਰੀ ਚਾਲਾ ਕੰਦਰੀ, ਆਲੇ ਦੁਆਲੇ ਦੇ ਪਿੰਡਾਂ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਆ? ਬਰਾਦਰੀ ਆ ਏਰੀਆ ਰਾਈਆਂ ਦਾ ਵਾ, ਅੱਛਾ ਚਾਲਾਂ, ਪੱਧਰੀ, ਹਾਂ ਗੁੱਜਰ ਵੀ ਬੈਠੇ ਆ, ਅੱਛਾ ਬੁਝਿਆਲੀ ਵੀ ਬੈਠੇ ਆ, ਰਾਣੇ ਵੀ ਵਿੱਚ ਗੁੱਜਰ ਵੀ। ਆਪਣਾ ਪਿੰਡ ਜਿਹੜਾ ਘਣੀਆਂ ਤੁਸੀਂ ਦੱਸਦੇ ਆ, ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਬੈਠੀ ਆ? ਇਹਦੇ ਚ ਗੁੱਜਰ, ਰਜਪੂਤ, ਕਮੋ, ਅੱਛਾ ਜੱਟ, ਰਾਈ, ਅੱਛਾ ਨਾਰੀ ਅਕਸਰੀਅਤ ਕਿਹਨਾਂ ਦੀ ਆ? ਅਕਸਰੀਅਤ ਗੁੱਜਰਾਂ ਦੀ, ਲੰਬੜਦਾਰੀ ਕਿਹਨਾਂ ਕੋਲ ਆ? ਗੁੱਜਰਾਂ ਕੋ ਕਿੰਨੀਆਂ ਇੱਕ ਲੰਬੜਦਾਰੀਆਂ ਇਸ ਪਿੰਡ ਦੀਆਂ? ਚਾਰ, ਚਾਰ ਪਿੰਡ, ਚਾਰੇ ਗੁਜਰਾਂ ਕੋਲ ਆ? ਨਹੀਂ ਇੱਕ ਰਾਣਾ ਨਜ਼ੀਰ, ਇੱਕ ਰਾਣਾ ਨਜ਼ੀਰ ਆ। ਹਮ, ਅੱਛਾ ਦੂਏ ਲੰਬੜਦਾਰ ਉਹਨਾਂ ਦਾ ਕੀ ਨਾਂ ਆ? ਤਫੈਲ, ਅੱਛਾ ਸ਼ੇਰ ਮੁਹੰਮਦ, ਅੱਛਾ ਤੇ ਦੀਨ ਮੁਹੰਮਦ ਦੀਨ ਮੁਹੰਮਦ, ਦੀਨ ਮੁਹੰਮਦ। ਮੁਹੰਮਦ ਦੀਨ ਹਾਂ। ਅੱਛਾ ਉਹ ਇਹਨਾਂ ਮੁਹੰਮਦ ਨਾਲ ਵਾਲਿਦ ਦਾ ਨਾਂ ਕਹਿਤਾ ਨਾ। ਇਹਨਾਂ ਲੋਕਾਂ ਦੇ ਨਾਲ ਤੁਹਾਨੂੰ ਇੱਥੇ ਰਹਿਣ ਸਹਿਣ ਦੇ ਵਿੱਚ ਕੋਈ ਮਸਲਾ ਮਸਾਇਲ? ਕੋਈ ਮਸਲਾ ਮਸਾਇਲ ਨਹੀਂ, ਬਸ ਠੀਕ ਠਾਕ ਆ। ਅੱਛਾ ਉੱਥੇ ਜਿਹੜਾ ਹਿੰਦੁਸਤਾਨ ਦੇ ਵਿੱਚ ਰਹਿੰਦੇ ਹੁੰਦੇ ਸੀਗੇ, ਹਮ, ਬਜ਼ੁਰਗ ਦੱਸਦੇ ਹੋਣਗੇ, ਜ਼ਾਹਰ ਆ ਤੁਹਾਡੇ ਪਿੰਡ ਤੇ ਚਲੋ ਨਹੀਂ ਸੀਗੇ ਸਿੱਖ ਜਾਂ ਹਿੰਦੂ, ਆਲੇ ਦੁਆਲੇ ਦੇ ਪਿੰਡਾਂ 'ਚ ਹੈਗੇ ਸੀਗੇ, ਹਾਂ, ਉਹਨਾਂ ਨਾਲ ਲੈਣ ਦੇਣ ਕਿਸ ਤਰ੍ਹਾਂ ਦੇ ਸੀਗੇ? ਲੈਣ ਦੇਣ ਬਸ ਮੁਸਲਮਾਨਾਂ ਨਾਲ ਹੀ ਸੀ, ਸਿੱਖਾਂ ਨਾਲ ਕਾਹਦਾ ਸੀ? ਸਿੱਖ ਵੈਸੇ ਹੈ ਸੀ, ਸਲੂਕ ਚੰਗਾ ਕਰਦੇ ਸੀ। ਇਹੀ ਮੈਂ ਪੁੱਛਣਾ ਚਾਹਨਾ ਵੀ ਉਹਨਾਂ ਨਾਲ ਸਲੂਕ ਤੁਹਾਡਾ ਕਿਸ ਤਰ੍ਹਾਂ ਦਾ ਸੀ? ਹਾਂ, ਚੰਗਾ ਸੀ। ਚੰਗਾ ਜਦੋਂ ਸੀਗਾ। ਹਲ ਗਲਾ ਪਿਆ, ਜਦੋਂ ਹੀ ਖਰਾਬ ਹੋਇਆ। ਅੱਛਾ ਪਹਿਲੇ ਠੀਕ ਸੀ, ਹਾਂ ਤੁਹਾਨੂੰ ਪਤਾ ਲੱਗਾ ਵੀ ਇੱਥੋਂ ਆਪਾਂ ਉੱਠ ਕੇ ਚੱਲ ਜਾਣਾ ਆ, ਜੀ, ਕੀ ਉਦੋਂ ਤਾਸਰਾਤ ਸੀਗੇ? ਕੀ ਮਤਲਬ ਯਕਦਮ ਜੋ ਫੈਸਲਾ ਹੋਇਆ ਆਪਣਾ ਘਰ ਭਰੇ ਛੱਡ ਕੇ ਆਣੇ, ਕੀ ਸੋਚ ਸੀਗੀ? ਉਹ ਬਸ ਏਦਾਂ ਹੀ ਹਲ ਗੁਲਾ ਪਿਆ ਸਿੱਖਾਂ ਦਾ। ਹਾਂ ਉੱਥੋਂ ਉੱਠੇ ਕੰਪ ਲੱਗ ਗਿਆ ਅੱਛਾ। ਲੁਧਿਆਣੇ। ਹਾਂ ਹਾਂਜੀ, ਉੱਥੇ ਕੰਪ ਦੇ ਵਿੱਚ ਬੈਠੇ ਰਹੇ। ਉੱਥੇ ਫਿਰ ਵੱਢ ਵਢਾਂਗਾ ਸ਼ੁਰੂ ਹੋ ਗਿਆ। ਵੱਡ ਵਡਾਂਗਾ ਸ਼ੁਰੂ ਹੋ ਗਿਆ। ਉੱਥੋਂ ਫਿਰ ਆਰਮੀ ਦੇ ਬੰਦੇ ਆਏ, ਹੂੰ ਉਹਨਾਂ ਨੇ ਕੁਛ ਰੋਕਥਾਮ ਕੀਤੀ। ਅੱਛਾ ਜਿਹੜੇ ਲੋਕ ਕਤਲ ਹੋ ਗਏ ਤਾਂ ਹੋ ਗਏ, ਹੂੰ ਬਾਕੀ ਉਹਨਾਂ ਨੇ ਹਿਫਾਜ਼ਤ ਨਾਲ ਗਾਂਹ ਲਿਆਏ। ਅੱਛਾ ਗਾਂਹ ਲਿਆ ਕੇ ਫਿਰ ਉਹਨਾਂ ਨੇ ਆਪਣਾ ਇੱਕ ਕੰਪ ਲਾਇਆ। ਹੂੰ ਹਾਂਜੀ, ਉੱਥੋਂ ਫਿਰ ਸਲਾਬ ਆ ਗਿਆ। ਸਲਾਬ ਆ ਗਿਆ। ਹਾਂਜੀ, ਅੱਛਾ। ਵਿੱਚ ਸਮਾਨ ਸਮੂਨ ਸਭ ਕੁਛ ਰੁੜ ਰੜ ਗਏ, ਡੰਗਰ ਬੰਦੇ। ਅੱਛਾ ਤੇ ਉੱਥੋਂ ਨਿਕਲੇ, ਲੈਣ ਦੀਆਂ ਗੱਡੀਆਂ ਤੇ ਉੱਚੀ ਜਗ੍ਹਾ ਬੈਠ ਗਏ। ਹੂੰ ਉੱਥੋਂ ਫਿਰ ਗੱਡੀ ਆਈ ਤਾਂ ਗੱਡੀ 'ਚ ਆ ਗਏ ਇੱਧਰ। ਸਲਾਬ ਤੋਂ ਆਪਣਾ ਕਿਸੇ ਨੇ ਪਾਣੀ ਛੱਡਦਾ ਸੀ ਜਾਂ ਆਪਣਾ ਕੁਦਰਤ ਵਾਲਾ ਹੀ ਬਾਰਿਸ਼ਾਂ ਦੀ ਬਾਰਿਸ਼ਾਂ ਦਾ ਆ ਗਿਆ ਵਜ੍ਹਾ ਸਲਾਬ? ਠੀਕ ਆ। ਨਾਲ ਫਿਰ ਬਿਮਾਰੀ ਕਿਹੜੀ ਫੈਲੀ ਸੀ ਉੱਥੇ? ਆ ਜਿਹੜੀ ਆ ਚੀਜ਼ ਕੀ ਕਹਿੰਦੇ ਆ ਇਹਨੂੰ, ਆਪਣੇ ਤਾਉਨ ਦੀ ਬਿਮਾਰੀ ਤਾਉਨ ਦੀ, ਤਾਉਨ ਦੀ। ਅੱਛਾ। ਬਹੁਤ ਮਰੇ, ਕੋਈ ਪਾਣੀ 'ਚ ਮਰ ਗਿਆ, ਕੁਛ ਉਹਦੇ ਨਾਲ ਮਰੇ। ਅੱਛਾ ਤੇ ਸਮਾਨ ਵੀ ਬਹਿ ਗਿਆ? ਸਮਾਨ ਵੀ ਵਿੱਚ ਡੁੱਬ ਡੁੱਬ ਗਿਆ। ਕੋਈ ਬੰਦਾ ਸੀ ਜਿਹਨੇ ਮਾੜਾ ਮੋਟਾ ਖਿੱਚਿਆ, ਨਹੀਂ ਤਾਂ ਹਾਂ ਪਾਣੀ ਦਾ ਫਿਰ ਕਿੰਨੇ ਮਾਲ ਡੰਗਰ ਸੀ ਆਪਣੇ ਕੋਲ ਉੱਥੇ? ਹੈ ਸੀ 5-6 ਸੀ। ਮੱਝਾਂ ਹੂੰ, ਬਲਦ ਵੀ ਸੀਗੇ? ਬੋਲਦੇ ਵੀ ਸੀਗੇ। ਜ਼ਮੀਨ ਕਿੰਨੀ ਸੀ ਆਪਣੀ ਉੱਥੇ? ਜ਼ਮੀਨ ਸੀਗੇ 10-12 ਕਿੱਲੇ। ਅੱਛਾ 10-12 ਕਿੱਲੇ ਸੀਗੇ। ਤੇ ਇੱਥੇ ਆ ਕੇ ਕਿੰਨੀ ਮਿਲੀ? ਇੱਥੇ ਮੇਰਾ 80ਵਾਂ ਹਿੱਸਾ, ਹੁਣ 5 ਬਹੁਤ ਕਿੱਲੇ। ਥੋੜੇ, ਨਾ ਆਉਣ ਦੇ ਬਰਾਬਰ ਹੀ। ਹਾਂ, ਅੱਛਾ ਜਿਹਦੇ ਇਹਦਾ ਮਤਲਬ 1-2 ਕਿੱਲੇ ਸੀ, ਉਹਨੂੰ ਤਾਂ ਵਿਚਾਰੇ ਨੂੰ ਕੁਝ ਵੀ ਨਹੀਂ ਮਿਲਿਆ ਹੋਣਾ ਹਾਂ, ਉਹਨੂੰ ਆ ਕੇ ਨਹੀਂ ਇੱਥੇ। ਨਹੀਂ, ਉਹ ਤਾਂ ਜੂਨਟਾਂ ਦੇ ਮੁਤਾਬਕ ਫਿਰ ਮਿਲੇ ਨਾ। ਠੀਕ ਆ। ਫਸਲ ਉੱਥੇ ਵੀ ਇਹੀ ਬੀਜਦੇ ਸੀ, ਇੱਥੇ ਵੀ ਉਹੀ ਬੀਜਦੇ ਸੀ ਜਾਂ ਫਰਕ ਸੀਗਾ ਕੋਈ ਨਹੀਂ, ਖੇਤੀਬਾੜੀ ਦਾ? ਫਰਕ ਸੀ। ਕੀ ਫਰਕ ਸੀ? ਉੱਥੇ ਆ ਮੱਕੀ ਵਗੈਰਾ ਬੀਜਦੇ ਤੇ ਜਾਂ ਮੂੰਗਫਲੀ ਆਮ ਬੀਜਦੇ ਤੇ। ਮੂੰਗਫਲੀ ਬੀਜਦੇ ਸੀਗੇ। ਰੇਤਲਾ ਜ਼ਮੀਨ ਹੋਣੀ ਆ। ਰੇਤਲਾ ਜ਼ਮੀਨ ਸੀ। ਉਹ ਫਿਰ ਉਧਰ ਬਰਾਨੀ ਚ ਆ ਗਈ, हम्म। ਇੱਧਰ ਨਹਿਰੀ ਚ ਆ ਕੇ ਫਿਰ ਨੰਬਰ ਵੀ ਘਟ ਗਿਆ। ਨੰਬਰ ਘੱਟ ਗਏ। ਇੱਧਰਲਾ। ਠੀਕ। ਉਹ ਜੇ ਬਰਾਬਰ ਦਿੰਦੇ ਫਿਰ ਤਾਂ ਪੂਰੀ ਵੀ ਨਹੀਂ ਸੀ ਆਣੀ ਨਾ ਨੰਬਰਾਂ ਦਾ ਹਿਸਾਬ, ਇਸ ਕਰਕੇ ਉਹਨਾਂ ਨੇ ਕਰ ਲਿਆ। ਜੀ ਆ, ਅੱਛਾ ਤੁਸੀਂ ਜਦੋਂ ਉੱਥੋਂ ਆਏ ਆ, ਜੀ। ਰਾਸ ਦੇ ਵਿੱਚ ਤੁਸੀਂ ਕੋਈ ਲਾਸ਼ਾਂ ਕੋਈ ਦੇਖੀਆਂ, ਬੰਦੇ ਹੋਏ ਕਤਲ ਵਗਾਰਤ ਹੋਈ? ਹਾਂ, ਬਹੁਤ ਲਾਸ਼ਾਂ ਦੀਆਂ, ਲੋਕ ਲਾਸ਼ਾਂ ਦੇ ਉੱਤੇ ਦੀ ਭੱਜੇ ਨੱਠੇ ਆਉਂਦੇ ਤੇ। ਅੱਛਾ ਹੋਰ ਜਨਾਨੀਆਂ ਬੱਚੇ ਬੁੱਚੇ ਛੱਡ ਕੇ ਭੱਜ ਜਾਂਦੀਆਂ ਸੀ। ਅੱਛਾ ਹੂੰ। ਕੋਈ ਜ਼ਨਾਨੀਆਂ ਸਿੱਖਾਂ ਨੇ ਤਾਂ ਨਹੀਂ ਉੱਥੇ ਫੜ ਕੇ ਕਾਬੂ ਕੀਤੀਆਂ? ਨਹੀਂ, ਉਸ ਕੰਪ ਚ ਨਹੀਂ ਕੀਤੀਆਂ। ਅੱਛਾ ਅੱਛਾ ਕੋਈ ਬੰਦਾ ਖਿਆਲ ਨਹੀਂ ਸੀ ਕਰਦਾ ਕਿ ਬੰਦੇ ਮਰੇ ਪਏ ਆ ਯਾਰ, ਇਹਨਾਂ ਨੂੰ ਕੋਈ? ਨਹੀਂ ਹਾਂ। ਨਹੀਂ, ਕੋਈ ਨਹੀਂ, ਆਪੋ ਆਪਣੀ ਪੈਸੇ ਨੱਠੇ ਭੱਜੇ ਫਿਰਦੇ ਤੇ ਕੋਈ ਨਹੀਂ ਸੀ ਉਹਨਾਂ ਨੂੰ ਛੇੜਦਾ, ਨਾ ਕੋਈ ਬਈ ਇਹਨਾਂ ਨੂੰ ਦਫਨਾ ਦਈਏ ਜਾਂ ਕੁਛ ਕਰੀਏ। ਹੂੰ ਜਿੱਦਾਂ ਪਈਆਂ ਸੀ ਲਾਸ਼ਾਂ ਉਦਾਂ ਹੀ ਪਈਆਂ। ਉਦਾਂ ਹੀ ਉੱਪਰੋਂ ਦੀ ਆਪਣੀ ਜਾਨ ਪਈ, ਕਿਆਮਤ ਵਾਲੇ ਮੰਜ਼ਰ ਸੀ ਵੀ ਆਪਣੀ ਪਈ ਸੀ। ਜੀ। ਠੀਕ ਹੋ ਗਿਆ। ਫਿਰ ਪਾਕਿਸਤਾਨ ਜਾ ਕੇ ਤੁਸੀਂ ਇੱਥੇ ਲਾਹੌਰ ਕੈਂਪ ਦੇ ਵਿੱਚ ਆਏ? ਹਾਂ, ਲਾਹੌਰ ਚ। ਉੱਥੇ ਕਿੰਨੀ ਦੇਰ ਰਹੇ? ਉੱਥੇ ਰਹੇ ਬਸ 2-3 ਮਹੀਨੇ। 2-3 ਮਹੀਨੇ। ਖਾਣਾ ਕਿਹਨਾਂ ਨੇ ਦਿੱਤਾ? ਖਾਣਾ ਬਸ ਏਦਾਂ ਹੀ ਆਪਣਾ ਵੇਚ ਹੋ ਕੇ ਜੋ ਕੋਲ ਸੀਗਾ, ਕੋਈ ਟੂਮ ਟਾਕੀ ਜਾਂ ਕੋਈ ਹੋਰ, ਅੱਛਾ ਉਹ ਖਾਂਦੇ ਪੀਂਦੇ ਰਹੇ। ਠੀਕ ਆ। ਮਕਾਨ ਆਪਣੇ ਉੱਥੇ ਕੱਚੇ ਸੀ ਕਿ ਪੱਕੇ ਸੀ? ਮਕਾਨ ਕੱਚੇ ਹੀ ਸੀ। ਕੱਚੇ ਸੀਗੇ। ਉੱਧਰ, ਹਾਂਜੀ। ਇੱਥੇ ਆ ਕੇ ਫਿਰ ਫੌਰੀ ਮਕਾਨ ਮਿਲ ਗਏ ਸੀ ਜਾਂ ਕੋਈ
ਨਹੀਂ ਲੱਗਾ? ਇੱਥੇ ਫਿਰ ਟਾਈਮ ਲੱਗਾ ਉਹ 94 ਐਵੇਂ ਬੈਠੇ ਬੂਠੇ ਰਹੇ ਅੱਛਾ ਜਿੱਦਾਂ ਪਨੌਚਾਰੀ ਚ ਗਏ ਹੁੰਦੇ ਆ ਹੂੰ ਉੱਥੋਂ ਆਇਆ ਇੱਥੇ 10-12 ਘਰਾਂ ਨੂੰ ਇੱਕ ਛੋਟਾ ਜਿਹਾ ਸੀਗਾ ਬਰਾਂਡਾ ਜਿਹਾ ਅੱਛਾ ਉਹ ਉਹ ਮਿਲਿਆ ਦੇਤਾ। ਮੁਲਿਆ ਉਹਦੇ ਤੇ ਸਾਰੇ ਗੁਜ਼ਾਰਾ ਕਰਦੇ ਰਹੇ ਹਾਂ ਬਾਅਦ ਦੇ ਵਿੱਚ ਫਿਰ ਆਹ ਆਪਣਾ ਥੋੜ੍ਹੇ ਮਿਲ ਗਏ ਥੋੜੇ ਮਿਲ ਗਏ। ਕੁਛ ਆਪ ਪਾ ਲੈ ਇਹ ਲੋਕ ਜਿਹੜੇ ਇੱਥੇ ਦੇ ਵਸਿੰਦੇ ਸੀ ਉਹਨਾਂ ਨੇ ਤੁਹਾਡੇ ਨਾਲ ਕੋਈ ਮੁਹੱਬਤ ਦਾ ਇਜ਼ਹਾਰ ਕੀਤਾ ਜਾਂ ਉਹਨਾਂ ਨੇ ਨਫ਼ਰਤ ਦਾ ਇਜ਼ਹਾਰ ਕੀਤਾ ਵੀ ਇਹ ਕਿੱਥੋਂ ਉੱਠ ਕੇ ਆ ਗਏ ਭਾਈ? ਉਹ ਤਾਂ ਬਹੁਤ ਨਫ਼ਰਤ ਕਰਦੇ ਸੀ ਨਫ਼ਰਤ ਕਰਦੇ ਸੀਗੇ। ਹਾਂ, ਦੇ ਲੋ ਵੀ ਮੁਸਲਮਾਨ ਭਰਾ ਸੀ ਲੇਕਿਨ ਨਫ਼ਰਤ ਕਰਦੇ ਸੀਗੇ। ਬਿਲਕੁਲ ਕਹਿਣਾ ਕਿੱਥੋਂ ਇਹ ਆ ਗਏ ਪਨਾਹੀ ਸਭ ਪਨਾਹੀ ਕੁਝ ਕਿੱਥੋਂ ਆ ਖਾਈ ਗਏ? ਸਭ ਕੁਝ ਖਾਈ ਜਾਂਦੇ ਆ ਹਾਂ ਭੁੱਖ ਵੀ ਕਹਿੰਦੇ ਬੜੀ ਪਈ ਸੀ ਵੀ ਉਦੋਂ ਪਿਆਜੀ ਲੋਕ ਦੀਆਂ ਰੋਟੀਆਂ। ਪਿਆਜ਼ੀਆਂ ਦਾਲਾਂ ਕੋਈ ਲੱਭ ਜਾਣ ਮੂੰਗੀ ਜਾਂ ਹਾਂ ਬਹੁਤੀ ਪਿਆਜੀ ਲੋਕਾਂ ਨੂੰ ਝਾੜਨੀ ਝੋੜਨੀ ਪੀਣੀ ਪੁਣੀ ਖਾ ਅੱਛਾ। ਕੇ ਫਿਰ ਏਦਾਂ ਹੀ ਖਾ ਲੈਣੀ ਪਿਆਜੀ ਆਪਣਾ ਦੀ ਗੁਜ਼ਾਰਾ ਰੋਟੀ। ਕਰੀ ਗਏ ਆ ਆਪਣਾ ਫਿਰ ਜ਼ਮੀਂਦਾਰ ਵਾਲਾ ਸਿਸਟਮ ਕਿੰਨੀ ਕੁ ਦੇਰ ਬਾਅਦ ਸੈੱਟ ਹੋ ਗਿਆ ਸੀ ਇੱਥੇ ਆ ਕੇ? ਆਪਣਾ ਫਿਰ ਹੋ ਗਿਆ ਤਾਂ 3-4 ਮਹੀਨੇ ਬਾਅਦ ਅੱਛਾ ਹੂੰ ਹੁਣ ਤਾਂ ਤੁਹਾਡੇ ਕੋਲ ਪਿੰਡ 'ਚ ਨਿਆਈ ਜ਼ਮੀਨ ਆ। ਉਹ ਬਿਲਕੁਲ ਮੋਟੀ ਜ਼ਮੀਨ ਆ ਤੁਹਾਡੀ। ਠੀਕ ਹੋ ਗਿਆ। ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਹੁਣ ਅਗਰ ਤੁਹਾਨੂੰ ਕਿਤੇ ਉੱਥੇ ਜਾਣਾ ਪਵੇ ਹਾਂ ਹਿੰਦੁਸਤਾਨ ਦੇ ਵਿੱਚ? ਜੀ ਦਿਲ ਕਰਦਾ ਜਾਣ ਨੂੰ? ਆਹੋ ਜਿਹੜੇ ਸਿਆਣੇ ਸੇ ਉਹ ਕਹਿੰਦੇ ਚਲੇ ਹੀ ਜਾਈਏ ਸਾਡਾ ਹੁਣ ਕੀ ਕਰਨਾ ਇੱਥੇ ਨਹੀਂ ਆਪਣੇ ਜੰਮਣ ਭੋਨਾ ਬੰਦੇ ਨੂੰ ਹੁੰਦਾ ਤਾਂ ਹੈ ਨਾ ਬਿਲਕੁਲ ਕਿ ਜਿਹੜਾ ਹੁਣ ਤੁਸੀਂ ਆਪਣਾ ਨਾਂ ਸੁਣਿਆ ਬੁੱਢੇ ਹਾਲ ਦਾ ਵੀਡੀਓ ਦੇ ਵਿੱਚ। ਬੁੱਢੇ ਵਾਰੀ ਵਾਲਾ ਤੁਹਾਡੇ- ਸੁਣਿਆ ਹੁਣ ਜਾਈਏ ਵੀ ਤੇ ਸਾਨੂੰ ਕੀ ਪਤਾ ਵੀ ਕਿੱਧਰ ਗਿਆ ਕਿੱਧਰ ਨਹੀਂ ਉਹ ਤਾਂ ਖੈਰ ਬਦਲ ਗਏ ਹਾਲਾਤ। ਉਹ ਹਾਂ, ਚੀਜ਼ਾਂ ਤਾਂ ਨਹੀਂ ਬਿਲਕੁਲ। ਰਹੀਆਂ ਹੈਗੀਆਂ ਵੀ ਨਾ ਬੰਦਾ ਕੋਈ ਕਵੇ ਵੀ ਉਦਾਂ ਬਾਤ ਉੱਥੇ ਸੀ ਵਾ। ਜਿੱਦਾਂ ਛੱਡ ਗਿਆ ਸੀ ਲੇਕਿਨ ਇਹ ਆ ਕਿ ਫਿਰ ਵੀ ਇੱਕ ਆਪਣਾ ਇਲਾਕਾ ਤਾਂ ਹੈ। ਬਿਲਕੁਲ ਬਿਲਕੁਲ ਉਸ ਇਲਾਕੇ ਨਾਲ ਬੰਦੇ ਨੂੰ ਲਗਾਓ ਹੁੰਦਾ ਆ ਉਹ ਤਾਂ ਹੁੰਦਾ ਹੀ ਆ ਤੇ ਦਿਲ ਕਰਦਾ ਜਾਣ ਨੂੰ ਤੇ ਅਗਰ ਕੋਈ ਬੰਦਾ ਬਿਲਕੁਲ sponsor- ਆਹੋ ਕੋਈ ਹੋਵੇ ਤਾਂ ਬੰਦਾ ਕਹਿੰਦਾ ਚਲੋ ਦੇ ਕੇ ਆਈਏ ਹਾਂ ਦੇਖ ਕੇ ਆਈਏ। ਠੀਕ ਆ। ਉੱਥੇ ਜਾ ਕੇ ਪਛਾਣ ਸਕਦਾ ਆਹੋ ਘਰ-ਬਾਰ ਉਹ ਆਪਣਾ, ਤਾਂ ਖੇਤ ਪਛਾਣ ਬਾੜੀ। ਸਕਦੇ ਸੀ ਨਹੀਂ ਉਹ ਤਾਂ ਫਿਰ ਜਿੱਦਾਂ ਜਿੱਦਾਂ ਉਹਨਾਂ ਨੇ ਦੇਖਿਆ ਉਹ ਨਕਸ਼ੇ ਉਹਨਾਂ ਦੇ ਰਹਿੰਦੇ ਹੈਗੇ ਆ ਬਿਲਕੁਲ ਤੇ ਉਹ ਪਛਾਣਨ ਨੂੰ ਤਾਂ ਨਹੀਂ ਉਹਨਾਂ ਨੂੰ ਕੋਈ ਵੀ ਖਾਬਾਂ ਜਾਂਦੀਆਂ ਚੀਜ਼ਾਂ। ਹੁਣ ਆ ਦੇਖ ਲਾ ਸਿਰਫ ਇਹ ਇੱਕ ਘਰ ਤਾਂ ਸਿੱਖਾਂ ਦੇ ਵਿੱਚ ਕਿਹੜਾ? ਉਹ ਬਾਬਾ ਨੂੰ ਆਹ, ਕਹਿੰਦੇ ਬੱਗੂ ਦੇ ਬੱਗੂ ਦੇ? ਹਾਂ, ਉੱਥੇ ਕਿੱਥੇ? ਉੱਥੇ ਅੱਛਾ ਇਹ ਮਾਲ ਚਾਰਦੇ ਜੰਡਾਲੀ ਦੇ ਸਿੱਖਾਂ ਦਾ ਮਾਲ ਚਾਰਨਾ ਅੱਛਾ ਫਿਰ ਉਹ ਸ਼ਾਮ ਨੂੰ ਚੁਟਕਾ ਕੱਲੇ ਕੱਲੇ ਘਰ ਤੋਂ ਆਟੇ ਦਾ ਰੋਟੀ ਅੱਛਾ ਤੁਹਾਡੇ ਮਾਲ ਚਾਰ ਕੇ ਲੈਂਦਾ ਬਾਅਦ ਚੁਟਕਾ ਲੈਣਾ ਉਹਨੇ? ਓਏ ਉਹ ਇੱਥੇ ਆਪਣੇ ਪਿੰਡ ਦਾ ਜੰਡਾਲੀ ਦਾ ਉਹ ਮੈਂ ਸਮਝ ਉਹਦਾ, ਗਿਆ। ਹਾਂ ਹਾਂ ਅੱਛਾ ਉੱਥੋਂ ਚਾਰ ਕੇ ਲੈਂਦੇ ਜਿੱਦਾਂ ਹੁਣ ਬੱਕਰੀਆਂ ਲੋਕ ਚਾਰਦੇ ਪੈਸੇ ਪੁੱਛਾਂ ਦੇ। ਹਾਂ ਬੱਕਰੀਆਂ ਨਹੀਂ ਬੜਾ ਮਾਲ ਆ ਉਹ ਉਹ ਬੜਾ ਖੁੱਲੀ ਮਾਲ ਜਗ੍ਹਾ, ਚਾਰਦਾ ਸੀਗਾ। ਹਾਂ, ਹੂੰ। ਤੇ ਰਾਖੀ ਹੁੰਦੀ ਸੀ ਘਰ ਘਰ ਦੇ ਵਿੱਚੋਂ ਜਾ ਕੇ ਨਾ ਮਤਲਬ ਕਿ ਲੈਣਾ ਹਾਂ ਆਟਾ ਆਟਾ ਪਾਣਾ। ਆ ਜਨੀ ਆ ਇਹਨਾਂ ਦੇ ਏਰੀਏ ਦੀ ਰਾਖੀ ਕਰਨੀ ਫਸਲਾਂ ਦੀ ਅੱਛਾ ਤੇ ਠੀਕ ਆ। ਤੇ ਉੱਥੇ ਕਿਹੜਾ ਜਾਨਵਰ ਜ਼ਿਆਦਾ ਰੋਗ ਰੱਖਦੇ ਸੀਗੇ? ਲੋਕ ਸਾਰੇ ਰਲ ਮਿਲੇ ਹੀ ਰੱਖਦੇ ਤੇ ਮੱਝਾਂ ਵੀ ਗਾਈਆਂ ਵੀ ਊਂਠ ਨਹੀਂ ਸੀ ਊਂਠ ਤਾਂ ਕਿਤੇ ਇੱਧਰਲਾ ਰੇਤਲਾ ਇਲਾਕਾ ਹੋਊ ਜਿੱਥੇ ਰੱਖਦੇ ਹੋਣਗੇ ਠੀਕ ਹੈ। ਨਹੀਂ ਤੇ ਤੁਸੀਂ ਟਿੰਡਾਂ ਵਾਲੇ ਖੂਹ ਨਹੀਂ ਸੀ ਚਲਾਉਂਦੇ ਊਂਠਾਂ ਨਾਲ ਨਹੀਂ ਬੋਲਦਾ ਨਾ ਮਈ ਕਿਹੜੀ ਬਹੁਤੀ ਮਸ਼ਹੂਰ ਸੀ ਉੱਥੇ? ਉਹ ਤੇ ਏਦਾਂ ਹੀ ਦੜਾ ਮਾੜਾ ਤਾਂ ਮਸ਼ਹੂਰੀ ਇੱਧਰ ਹੀ ਹੋਈ ਆ ਇੱਧਰ ਰਾਵੀ ਦੀ ਨੀਲੀ ਰਾਵੀ ਦੀ ਦੀ, ਇਹ ਬੜੀਆਂ ਕਾਂਗੜਾ, ਨਸਲਾਂ ਇੱਥੇ ਆਈਆਂ ਹੈ। ਹਾਂ ਹੁਣ ਇਹ ਉਧਰ ਵੀ ਕੋਈ ਨਹੀਂ ਸੀਗੀਆਂ? ਨਹੀਂ ਉਧਰ ਤਾਂ ਏਦਾਂ ਹੀ ਸੀ ਦੜੇ ਦਾ ਮਾਲ ਹੀ ਸੀ ਸਾਰਾ? ਦੜੇ ਦਾ ਹੀ ਅੱਛਾ ਹੁਣ ਤਾਂ ਮੱਝਾਂ ਦੁੱਧ ਬਹੁਤ ਦਿੰਦੀਆਂ ਉਦੋਂ ਕਿੰਨਾ ਕੁ ਦੁੱਧ ਦਿੰਦੀ ਸੀ ਮੱਝ? ਉਦੋਂ ਵੀ ਦੇ ਹੀ ਦਿੰਦੀਆਂ ਸੀ ਨਹੀਂ ਦੁੱਧ ਜਦ ਦਿੰਦੀਆਂ ਤੇ ਜਦ ਖਲਾ ਨਹੀਂ ਦੀਆਂ ਉਦੋਂ ਕਹਿੰਦੇ ਡਾਲ ਟਿੱਕੀ ਦਾ ਰਿਵਾਜ ਨਹੀਂ ਹੁੰਦਾ ਸੀ। ਡਾਲਡਾ ਇੱਧਰ ਵੀ ਨਹੀਂ ਰਿਹਾ ਇੱਧਰ ਵੀ ਥੋੜੀ ਚਿਰ ਦਾ ਚੱਲਿਆ ਅੱਛਾ ਜੇ ਕੋਈ ਆ ਲਿਆਉਂਦੇ ਹੁੰਦੇ ਸੀ ਨਾ ਗੰਮੀ ਚੋਰੀ ਲਿਆਉਂਦੇ ਖੁਸ਼ੀ ਹੁੰਦੇ ਸੀ ਵੀ ਕੋਈ ਤੇ ਦੇਖ ਨਾ ਲੁਕੋ ਕੇ ਲਵੇ। ਦੇ ਇਹਨੇ ਡਾਲਟਾ ਪਾ ਡਾਲ ਟਿੱਕੇ ਦੀ ਇੰਨੀ ਤਹੀਨ ਸਮਝਦੇ ਸੀ ਚੋਰੀ ਲੈ ਕੇ ਆਉਂਦੇ ਹੁੰਦੇ ਸੀਗੇ। ਪਾਉਂਦਾ ਹੀ ਕੋਈ ਨਹੀਂ ਸੀ ਯਾਰ ਹੂੰ। ਥੋੜਾ ਪਾਵਾਂ ਨਾ ਦੇਸੀ ਪਾਉਂਦੇ ਤੇ ਹਰ ਚੀਜ਼ ਦੇ ਵਿੱਚ ਹਾਂ। ਤੁਹਾਡੀ ਤਾਂ ਖੁਰਾਕ ਹੁਣ ਤੱਕ ਵੀ ਦੇਸੀ ਰਹੀ ਆ? ਦੇਸੀ ਅੱਲਾ ਕਰੇ ਪਰੋਣਾ ਅਜੇ ਸਾਡੇ ਵੀ ਦੜਾ ਮੜਾ ਹੀ ਆ ਫਿਰ ਲਿਆਣਾ ਹੀ ਪੈਂਦਾ ਹੋਇਆ ਉਹ ਹੁਣ ਤਾਂ ਵਕਤ ਦੇ ਨਾਲ ਫਿਰ ਚੱਲਣਾ ਪੈਂਦਾ ਨਾ ਜਿਹੜਾ ਜ਼ਮਾਨੇ 'ਚ ਜਿਹੜਾ ਆਮ ਚੱਲ ਪਿਆ ਨਾ ਹੁਣ ਤਾਂ ਰੌਲਾ ਹੀ ਕੋਈ ਨਹੀਂ ਹੈਗਾ। ਹੁਣ ਤਾਂ ਬੰਦੇ ਕਹਿੰਦੇ ਜੇ ਲੱਸੀ ਪੀ ਲਈ ਮਰਨਾ ਹਾਂ। ਜੋੜਾ ਤੇ ਨਹੀਂ ਇੱਕ ਕਿਸਮ ਦੀ ਦਵਾਈ ਸੀ ਲੱਸੀ ਲੱਸੀ ਦਵਾਈ ਸੀ ਹਾਂ, ਚਾਹ ਵੀ ਉਦੋਂ ਬਿਲਕੁਲ। ਕਰ ਹਕੀਮਾਂ ਕੋਈ ਕੋਲੇ ਵੀ ਨਹੀਂ ਲੱਭਦੀ ਸਾ ਸੀ। ਜੇ ਕਿਸੇ ਨੇ ਪਕਾਣੀ ਵੀ ਆ ਸੌਂਫ ਪਾ ਲੈਣੀ ਇੰਨੀ ਕੋਈ ਦੁੱਧ ਪਾ ਲੈਣਾ ਹਾਂ ਚਾਹ ਪੱਕ ਗਈ ਸਹੀ ਬਾਤ। ਹੁਣ ਤਾਂ ਬਸ ਜੀ ਬੜੀਆਂ ਹੁਣ ਤਾਂ ਖਾਣੇ ਏਦਾਂ ਦੇ ਚੱਲ ਪਏ ਬੰਦੇ ਦੇ ਮੋਹਰੇ ਹੋਵੇ ਪਤਾ ਨਹੀਂ ਇਹ ਖਾਣੇ ਕਿੱਦਾਂ ਸਿਆਣੇ ਬੰਦੇ ਨੂੰ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਉਹੀ ਤੈਨੂੰ ਵੀ ਦੱਸਿਆ। ਇਹ ਕਿੱਦਾਂ ਖਾਈਏ ਹਾਂ, ਵੀ ਉਹ ਅਗਲੇ ਦੇ ਮੂੰਹ ਵੱਲ ਦੇਖਦਾ ਰਹਿੰਦਾ ਵੀ ਜਿੱਦਾਂ ਇਹ ਖਾਊ ਉਦਾਂ ਹੀ ਮੈਂ ਉਦਾਂ ਖਾ ਮੈਂ ਖਾ ਲੂੰਗਾ। ਨਹੀਂ ਠੀਕ ਆ ਦੌਰ ਬਦਲ ਗਏ ਆ। ਬਹੁਤ ਜ਼ਿਆਦਾ ਅੱਗੇ ਆਂਡੇ ਨਾਲ ਪਰੌਣੇ ਦੀ ਤਵਾਦੋ ਹੋ ਜਾਂਦੀ ਹਾਂ, ਸੀ। ਬਿਲਕੁਲ ਹੁਣ ਤਾਂ ਜਿਹੜਾ ਇੱਕ ਟਾਈਮ ਪਕਾ ਲਿਆ ਦੂਜੀ ਵਾਰੀ ਨਹੀਂ ਦਿੰਦੇ। ਭੈਣ ਜੋ ਪ੍ਰਾਹੁਣੇ ਵੀ ਵਿਚਾਰੇ ਕੁਛ ਨਹੀਂ ਸੀ ਸ਼ੱਕਰ ਦਾ ਸ਼ਰਬਤ ਬਣਾ ਲੈਣਾ ਐਨੇ ਹੁਣ ਜੇ ਬੋਤਲ ਨਾ ਦੇਵੋ ਉਹ ਕਹਿੰਦਾ ਲੈ
ਅੱਜ ਤਾਂ ਮੈਂ ਸ਼ਿਕੰਜਵੀ ਦੇ ਦਿੱਤੀ ਨਿੰਬੂ ਖੋਲ ਕੇ ਵਿੱਚ ਹਾਂ ਬਈ ਸੇਵਾ ਨਹੀਂ ਕੀਤੀ ਹੈਗੀ। ਚੀਨੀ ਦਾ ਬਸ ਜੀ ਆ ਬਿਮਾਰੀਆਂ ਵੀ ਤਾਂ ਰਹੀ ਆ। ਤੁਸੀਂ ਤਾਂ ਹੁਣ ਤੱਕ ਬੇਲਣੇ ਬੁਲਣੇ ਲਾਉਂਦੇ ਆ, ਤੁਹਾਡਾ ਤਾਂ ਕੰਮ ਬਹੁਤ ਹਲੇ ਲੋਕਾਂ ਨਾਲੋਂ ਸਾਦਾ ਆ। ਮਿੱਠਾ ਸ਼ੱਕਰ ਮੰਗਾ ਲਈ ਦੀ ਅਸੀਂ ਕਿਤੇ ਬਣਦੀ ਜਿਹੜਾ ਕੌਣ ਲਾਦਾ ਨਹੀਂ ਹੁਣ ਬੇਲਣੇ ਕਿੱਥੇ ਲੱਗਦੇ ਆ, ਆ ਸ਼ੂਗਰ ਵਾਲਾ ਬੰਦਾ ਕੱਚਾ ਮਿੱਠਾ ਖਾਈ ਜਾ ਕੁਛ ਵੀ ਕੁਝ ਨਹੀਂ ਵੀ ਨਹੀਂ ਹੁੰਦਾ। ਇਹ ਖਾਰ ਪਾਉਂਦੀ ਹੈ ਚੀਨੀ। ਤੁਸੀਂ ਮੂੰਗਫਲੀ ਵੀ ਬੀਜਦੇ ਰਹੇ ਇੱਥੇ ਆ ਕੇ, ਸ਼ੱਕਰਕੰਦੀ ਵੀ ਬੀਜਦੇ ਰਹੇ? ਬਸ ਉਧਰਲਾ ਕੰਮ ਸੀ ਨਾ ਬਈ ਇੱਥੇ ਚੰਗੀ ਹੋਊਗੀ, ਹਾਂ ਇੱਧਰ ਫੇ ਸੇਂਕ ਸੂਕ ਪੈਂਦੀ ਦੀ। ਇੱਧਰ ਤਾਂ ਹੁਣ ਜਿੱਦਾਂ ਮੱਕੀ ਦੇ ਢੇਰ ਆ ਨਾ, ਹਾਂ ਉਧਰੋਂ ਏਦਾਂ ਮੂੰਗਫਲੀ ਗੱਡਿਆਂ ਦੇ ਗੱਡੇ ਭਰ ਭਰ ਮੰਡੀ ਨੂੰ ਜਾਂਦੇ ਨੇ। ਅੱਛਾ ਇੰਨੀ ਜ਼ਿਆਦਾ ਹੁੰਦੀ ਸੀ ਬਜਾਨ ਦੀ ਮੂੰਜੀ ਦੀ ਸੀ ਆਪਣੇ ਮੂੰਗਫਲੀ? ਮੂੰਗਫਲੀ ਦੀ ਜਾਂ ਕਣਕ ਦੀ? ਅੱਛਾ ਕਿਤੇ ਹੋਇਆ ਕਿਤੇ ਜਾਂ ਚਨੇ? ਚਨੇ ਹਾਂ। ਇੱਧਰ ਆ ਕੇ ਬਹੁਤ ਚਿਰ ਚਨੇ ਆ ਬੇਲਡਾ ਬੀਜਦੇ ਰਹੇ, ਕਣਕ ਦੇ ਵਿੱਚ ਰਲਾ ਕੇ ਬੀਜਦੇ ਨੇ। ਉਹ ਨਹੀਂ ਫੇ ਪ੍ਰੋਡਕਟ ਨਹੀਂ ਹੋਈ ਹੋਣੀ ਇਹਦੀ, ਪਰ ਉਹ ਟਰੈਕਟਰ ਹੋ ਜਾਂਦੀ ਸੀ, ਹਾਂ। ਉਹਨਾਂ ਨੂੰ ਛਾਣ ਲੈਣਾ, ਉਹ ਛਾਣਨੇ ਹੁੰਦੇ ਤੇ ਮੋਟ ਮੋਟੀਆਂ ਲੀਕਾਂ ਵਾਲੇ, ਅੱਛਾ ਉਹ ਕਣਕ ਹੇਠਾਂ ਡਿੱਗ ਪੈਣੀ, ਹਾਂ ਚਨੇ ਵਿੱਚ ਰਹਿ ਚਨੇ ਜਾਣੇ। ਵਿੱਚ ਰਹਿ- ਉਹ ਫੇ ਖੇਚਲ ਵਾਲਾ ਕੰਮ ਸੀ ਨਾ। ਚਲ ਖੇਚਲ ਨਾਲੇ ਹੁਣ ਤਾਂ ਜਾਂ ਲੋਕ ਫਲਿਆਂ ਨਾਲ ਗਾਂਦੇ ਸੀ। ਚਾਚਾ ਤੁਸੀਂ ਇੱਥੇ ਆ ਕੇ ਫਲੇ ਫੁਲੇ ਬਾਏ ਆ? ਹਾਂ ਫਲੇ ਬਾਂਹਦੇ ਰਹੇ ਆ? ਬਾਂਦੇ ਰਹੇ ਫਲੇ ਤਾਂ ਹੁਣ ਤਾਂ ਚੱਲਦੇ ਰਹੇ। ਅੱਛਾ ਰਾਣਾ ਠੀਕ ਹੈ। ਨਾਲ ਹੀ ਬੈਠਾ ਸੀਗਾ ਬਾਬੇ ਅੱਲੋ ਦੇ। ਉਹ ਮਿਲੇ ਆਣੀ ਆ